ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਅੱਜ ਜਿਹੜੇ ਸਾਡੇ ਸਿਆਸਤਦਾਨ ਆ, ਚਾਹੇ ਕਿਸੇ ਵੀ ਪਾਰਟੀ ਦੇ ਵਿੱਚ ਆ, ਇਹਨਾਂ ਦੇ ਰੰਗ ਗਿਰਗਟ ਨਾਲੋਂ ਵੀ ਤੇਜ਼ੀ ਦੇ ਨਾਲ ਬਦਲਦੇ ਆ। ਮਤਲਬ ਇਹ ਗਿਰਗਟ ਤਾਂ ਹਜੇ ਸ਼ਾਇਦ ਰੰਗ ਬਦਲਣ ਤੇ ਟਾਈਮ ਲਾਉਂਦਾ ਹੋਣਾ ਵਾ, ਪਰ ਇਹ ਟਾਈਮ ਨਹੀਂ ਲਾਉਂਦੇ। ਹੁਣ ਅਰਵਿੰਦ ਕੇਜਰੀਵਾਲ ਜਿਹੜੇ ਕਿ ਦਿੱਲੀ ਦੇ ਵਿੱਚ ਸੁਪਰੀਮੋ ਨੇ, ਤੇ ਉਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਅਕਸਰ ਹੀ ਮਾਨ ਸਰਕਾਰ ਤੇ ਉਹਨਾਂ ਦਾ ਗਲਬਾ ਹੈ। ਕਹਿੰਦੇ ਤੇ ਬਹੁਤ ਲੋਕ ਨੇ, ਪਰ ਇਹ ਗਲਬਾ ਕਿਵੇਂ ਹੈ ਉਹ ਦੇਖਦੇ ਆ ਦੇਖਦੇ ਆ ਕਿਵੇਂ ਹੈ। ਪਰ ਇਹ ਵੀ ਮੈਂ ਕਿਉਂ ਗੱਲ ਕਹਿ ਰਿਹਾ ਕਿ ਇਹ ਲੋਕ ਗਿਰਗਟ ਵਾਂਗੂ ਰੰਗ ਬਦਲਦੇ ਆ। ਇਹਨਾਂ ਦੇ ਨਾ 2012 ਤੋਂ ਲੈ ਕੇ ਤੇ 2022 ਤੱਕ 10 ਸਾਲਾਂ 'ਚ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੀਆਂ ਕਾਰਕਰਦਗੀਆਂ ਦੱਸਾਂਗੇ। ਅਸਲ ਦੇ ਵਿੱਚ ਹੁਣ ਗੱਲ ਕੀ ਹੈ ਕਿ ਪੰਜਾਬ ਦੀ ਸਰਕਾਰ ਹੁਣ VIP ਸੇਵਾ ਦੇ ਲਈ 1 ਸਾਲ ਦੀ ਮਿਆਦ ਦੇ ਲਈ ਜਿਹੜਾ ਲੀਜ਼ ਤੇ ਇੱਕ ਫਿਕਸਡ ਵਿੰਗ 에ਅਰਕ੍ਰਾਫਟ ਡਸੌਲਟ ਫਾਲਕਨ ਜਿਹੜੀ 2000 ਹੈ ਉਹ 에ਅਰਕ੍ਰਾਫਟ ਜਿਹੜਾ ਉਹ ਕਿਰਾਏ 'ਤੇ ਲੈਣ ਦੇ ਬਾਰੇ ਵਿਚਾਰ ਕਰ ਰਹੀ ਹੈ। ਤੇ ਇਸ ਵੇਲੇ ਪੰਜਾਬ ਕੋਲੇ ਆਪਣਾ ਇੱਕ ਬੈਲ 429 ਜਿਹੜਾ ਹੈਲੀਕਾਪਟਰ ਦੀ ਵਰਤੋਂ ਕਰ ਰਿਹਾ ਪੰਜਾਬ ਸਰਕਾਰ ਜਿਹੜੀ ਆ, ਉਹ 5 ਸੀਟਾਂ ਵਾਲਾ ਹੈਲੀਕਾਪਟਰ ਹੈ। ਤੇ ਇਹਦੇ ਵੱਲ ਸਰਕਾਰ ਨੂੰ 38 ਕਰੋੜ ਰੁਪਏ ਦੀ ਕੀਮਤ ਨਾਲ 2012 ਦੇ ਵਿੱਚ ਇਹ ਖਰੀਦਿਆ ਸੀਗਾ, ਜਦੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀਗੀ। ਦੋਸਤੋ, ਹੁਣ ਗੱਲ ਇਹ ਕਰਦੇ ਆਪਾਂ ਕਿ ਗਿਰਗਟ ਵਾਂਗੂ ਰੰਗ ਬਦਲਣ ਦੀ ਕਿਉਂ ਗੱਲ ਕਰ ਰਹੇ ਤੇ ਕੇਜਰੀਵਾਲ ਪੰਜਾਬ ਦੇ ਉੱਤੇ ਆਪਣੀ ਜਿਹੜੀ ਇਹ ਗੱਲ ਥੋਪ ਰਿਹਾ ਤੇ ਨਾਲੋਂ ਨਾਲ ਕੇਜਰੀਵਾਲ ਪੰਜਾਬ ਦੇ ਮਾਣ ਯਾਨੀ ਕਿ ਭਗਵੰਤ ਮਾਨ ਤੇ ਕਬਜ਼ਾ ਵੀ ਕਰ ਗਿਆ। ਇਹ ਗੱਲਾਂ ਮੈਂ ਕਿਉਂ ਕਹਿ ਰਿਹਾ ਵਾਂ ਕਿਉਂਕਿ ਮਸ਼ਹੂਰੀਆਂ ਵਾਲੇ ਚੱਕਰ ਦੇ ਵਿੱਚ ਆਪਾਂ ਦੇਖਿਆ ਕਿ ਦੂਜੇ ਅਖਬਾਰਾਂ ਨੂੰ ਮਸ਼ਹੂਰੀਆਂ ਦੇਣ ਵਾਲੇ ਮਾਮਲੇ 'ਚ ਸਰਕਾਰ ਦੀ ਪਹਿਲਾਂ ਹੀ ਆਲੋਚਨਾ ਹੋਈ, ਭਗਵੰਤ ਮਾਨ ਸਰਕਾਰ ਦੀ। ਉਸ ਤੋਂ ਬਾਅਦ ਜੇਕਰ RTI ਦੇ ਮਸਲੇ 'ਤੇ ਗੱਲ ਕਰੀਏ, ਇਹ ਕਹਿੰਦੇ ਕਿ RTI ਦੇ ਜ਼ਰੀਏ ਅਸੀਂ ਜਾਣਕਾਰੀਆਂ ਦੇ ਨਹੀਂ ਸਕਦੇ, ਪਰ ਆਪ ਹੀ ਇਹ RTI ਲਈ ਜਦੋਜਹਿਦ ਕਰਦੇ ਰਹੇ ਆ। ਸੋ ਹੁਣ ਗਿਰਗਟ ਵਾਲੀ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? 2012 ਦੇ ਵਿੱਚ ਇਹ ਜਿਹੜਾ ਬੈਲ 429 ਜਿਹੜਾ ਹੈਲੀਕਾਪਟਰ ਖਰੀਦਿਆ ਗਿਆ, ਇਹਦੇ 'ਤੇ ਬਾਦਲ ਪਿਓ ਪੁੱਤ ਨੇ 128 ਕਰੋੜ ਰੁਪਏ ਦੇ ਝੂਟੇ ਲਏ, 121 ਕਰੋੜ ਦੇ 10 ਸਾਲਾਂ 'ਚ ਲਏ ਆ। ਔਰ 121 ਕਰੋੜ ਰੁਪਏ ਖਰਚ ਕੀਤਾ ਗਿਆ ਭਾੜੇ ਦੇ ਹੈਲੀਕਾਪਟਰਾਂ ਤੇ ਚਾਰਟਰ ਜਹਾਜ਼ਾਂ ਉੱਤੇ ਬਾਦਲ ਪਰਿਵਾਰ ਨੇ। ਪਰ ਉਸ ਤੋਂ ਅਗਲੇ ਵੀ ਘੱਟ ਨਹੀਂ ਹੈ, ਤੇ ਉਸ ਤੋਂ ਅਗਲੇ ਤਾਂ ਉਦੋਂ ਵੀ ਘੱਟ ਨਹੀਂ ਹੈ। ਹੁਣ ਇਹ ਗੱਲਾਂ ਕਿਹਨੇ ਕੱਢੀਆਂ ਬਾਹਰ? ਨਵਜੋਤ ਸਿੰਘ ਸਿੱਧੂ ਨੇ। ਨਵਜੋਤ ਸਿੰਘ ਸਿੱਧੂ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਇਹ ਗੱਲਾਂ ਤੱਥ ਬਾਹਰ ਲਿਆਂਦੇ ਕਿ ਬਾਦਲਾਂ ਨੇ ਚਾਰਟਰਡ ਜਹਾਜ਼ਾਂ ਉੱਪਰ 121 ਕਰੋੜ ਰੁਪਏ ਖਰਚ ਕੀਤਾ ਤੇ ਸਭ ਤੋਂ ਜ਼ਿਆਦਾ ਪੰਜਾਬ ਦੇ ਇਤਿਹਾਸ ਦੇ ਵਿੱਚ ਮੰਨਿਆ ਗਿਆ। ਤੇ ਭਗਵੰਤ ਮਾਨ ਹੁਣ ਕੈਪਟਨ ਬਾਦਲ ਤੇ ਚੰਨੀ ਵਾਲੇ ਰਾਹ ਤੇ ਨੇ। ਕਿਵੇਂ ਨੇ, ਮੈਂ ਦੱਸਦਾ ਤੁਹਾਨੂੰ। ਉਸ ਤੋਂ ਬਾਅਦ ਇੱਥੇ ਇਸ ਚਾਰਟਰਡ ਜਹਾਜ਼ਾਂ ਦੇ ਵਿੱਚ ਜਾਂ ਹੈਲੀਕਾਪਟਰ ਵਿੱਚ ਸਰਕਾਰੀ ਦੇ ਵਿੱਚ ਜ਼ਿਆਦਾਤਰ ਬਾਦਲ ਪਰਿਵਾਰ ਜਿਹੜਾ ਸੀਗਾ ਉਹ ਹਵਾਈ ਫੇਰੀਆਂ ਲਾਉਂਦਾ ਸੀ, ਜਾਂ ਵੱਧ ਤੋਂ ਵੱਧ ਆਦੇਸ਼ ਪ੍ਰਤਾਪ ਕੈਰੋਂ ਜਾਂ ਵੱਧ ਤੋਂ ਵੱਧ ਮਜੀਠੀਆ, ਤੇ ਇਹ ਵੀ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਨੇ, ਉਸੇ ਦਾ ਹਿੱਸਾ ਨੇ। ਖੈਰ, ਭਾਜਪਾ ਦੇ ਮੰਤਰੀਆਂ ਨੂੰ ਤਾਂ ਹਵਾਈ ਝੂਟਾ ਕਦੇ ਹੀ ਮਿਲਦਾ ਸੀ, ਹੋਰ ਜਾਂ ਅਕਾਲੀ ਭਾਜਪਾਈ ਮੰਤਰੀਆਂ ਨੂੰ। ਤੇ 51 ਸਰਕਾਰੀ ਕਾਰਾਂ ਦਾ ਕਾਫਲਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਚੱਲਦਾ ਸੀ, ਸਰਕਾਰੀ ਕਾਰਾਂ ਦਾ। ਤੇ ਇਹਨਾਂ ਨੇ 14 ਕਰੋੜ ਰੁਪਏ ਦਾ ਤੇਲ ਫੂਕਿਆ 19 ਮਹੀਨਿਆਂ ਦੇ ਵਿੱਚ। ਤੇ 10 ਸਾਲਾਂ ਦਾ ਵਹੀ ਖਾਤਾ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਦੇ ਸਾਹਮਣੇ ਰੱਖਿਆ। ਹੁਣ ਹੁਣ ਉਸ ਤੋਂ ਅੱਗੇ ਮਈ 2013 ਦੇ ਵਿੱਚ ਨਾ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਰਿਪੋਰਟ ਛਪੀ ਸੀ। ਉਹਦੇ ਵਿੱਚ ਬਾਦਲ ਪਰਿਵਾਰ ਨੇ 3 ਸਾਲਾਂ 'ਚ ਬਠਿੰਡਾ ਬਾਦਲ ਪਿੰਡ ਤੇ ਬਾਲਾਸਰ ਫਾਰਮ ਦੇ 700 ਗੇੜੇ ਲਾਏ ਆ। ਤੇ ਉਦੋਂ ਪਿਓ ਪੁੱਤ ਨੂੰ ਉੱਡਣੇ ਸਿੱਖ ਵੀ ਜਿਹੜਾ ਉਹ ਕਿਹਾ ਜਾਣ ਲੱਗਿਆ ਸੀਗਾ। ਹੁਣ ਇਹ ਤਾਂ ਰਹੀ ਬਾਦਲਾਂ ਦੀ ਕਾਰਕਰਦਗੀ ਕਿ ਉਹਨਾਂ ਨੇ 2012 ਤੋਂ ਲੈ ਕੇ ਜਾਂ 10 ਸਾਲਾਂ 2007 ਤੋਂ ਲੈ ਕੇ 2017 ਤੱਕ 121 ਕਰੋੜ ਦੇ ਝੂਟੇ ਇਹ ਲਏ, ਤੇ ਬਾਕੀ ਜਿਹੜਾ ਖਰਚਾ ਸੀਗਾ 14 ਕਰੋੜ ਰੁਪਈਆ, ਉਹ ਯਾਨੀ ਕਿ 100 ਲਾ ਲਓ ਤੁਸੀਂ ਕਿੰਨੇ ਕਰੋੜ ਰੁਪਈਆ ਬਣਦਾ 121 ਤੇ 14 'ਚ ਤੁਸੀਂ ਉਹਦੇ 'ਚ ਐਡ ਕਰ ਲਓਗੇ। ਪਰ ਇਹ ਹਵਾਈ ਝੂਟਿਆਂ ਦਾ ਨਹੀਂ ਹੈ, ਇਹਦੇ ਵਿੱਚ ਆਪਾਂ ਇਹ ਗੱਲ ਨਹੀਂ ਐਡ ਕਰ ਸਕਦੇ। ਟੋਟਲ 135 ਕਰੋੜ ਰੁਪਈਆ ਬਣਦਾ, ਪਰ 128 ਕਰੋੜ ਰੁਪਈਆ ਬਾਦਲਾਂ ਦੇ ਝੂਟਿਆਂ ਬਾਰੇ ਕਿਹਾ ਜਾਂਦਾ। ਇੱਕ ਫਿਗਰ ਉਹ ਵੀ ਆਉਂਦਾ, ਚੱਲ 121 ਮੰਨ ਲੈਂਦੇ ਆਪਾਂ। ਹੁਣ ਇਹ ਫਿਕਰੇ ਕਿਹਨੇ ਕੱਸੇ ਜਾਂ ਕਿਹਨੇ ਲੈ ਕੇ ਆਉਂਦੇ ਤੱਥ ਬਾਹਰ? ਨਵਜੋਤ ਸਿੰਘ ਸਿੱਧੂ ਨੇ। ਹੁਣ ਅਗਲੀ ਵਾਰੀ ਨਵਜੋਤ ਸਿੰਘ ਸਿੱਧੂ ਦੀ ਹੈ, ਅਗਲੀ ਸਰਕਾਰ ਆ ਗਈ ਕਾਂਗਰਸ ਦੀ। ਨਵਜੋਤ ਸਿੰਘ ਸਿੱਧੂ ਦੇ ਮੁੱਖ ਮੰਤਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਗੇ, ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਉਥਲ ਪੁਥਲ ਹੋ ਰਹੀ ਸੀ, ਉਦੋਂ ਇਹਨਾਂ ਦਾ ਪੰਜਾਬ ਮਾਮਲਿਆਂ ਦਾ ਇੰਚਾਰਜ ਸੀ ਹਰੀਸ਼ ਰਾਵਤ। ਹਰੀਸ਼ ਰਾਵਤ ਨੂੰ ਪੰਜਾਬ ਸਰਕਾਰ ਦਾ ਸਰਕਾਰੀ ਹੈਲੀਕਾਪਟਰ ਲੈ ਕੇ ਆਉਂਦਾ ਸੀ ਤੇ ਛੱਡ ਕੇ ਵੀ ਆਉਂਦਾ ਸੀ। ਤੇ ਇਹਦੇ ਲਈ ਬਕਾਇਦਾ ਪ੍ਰੋਟੋਕੋਲ ਹੈ, ਕਿਉਂਕਿ ਪੰਜਾਬ ਦੇ ਕੈਬਨਿਟ ਵਜ਼ੀਰ ਬਿਨਾਂ ਸਰਕਾਰੀ ਹੈਲੀਕਾਪਟਰ ਜਿਹੜਾ ਉਹ ਨਿਯਮਾਂ ਦੇ ਮੁਤਾਬਕ ਉਡਾਨ ਨਹੀਂ ਭਰ ਸਕਦਾ। ਤੇ ਇਹਨਾਂ ਨੇ ਚੋਰ ਮੋਰੀ ਕੀ ਕੱਢੀ ਕਾਂਗਰਸੀਆਂ ਨੇ, ਇਹਨਾਂ ਨੇ ਆਪਦਾ ਇੱਕ ਮੰਤਰੀ, ਇੱਕ ਵਾਰੀ ਤਾਂ ਸੁਣਨ ਦੇ ਵਿੱਚ ਆਇਆ ਵੀ ਰਾਣਾ ਗੁਰਮੀਤ ਸੋਢੀ ਵੀ ਹੈ ਜਿਹੜਾ, ਉਹ ਵੀ
इस हैलीकाप्टर ਦੇ ਵਿੱਚ ਬਹਿ ਕੇ ਗਿਆ ਸਿਰਫ ਹਰੀਸ਼ ਰਾਵਤ ਨੂੰ ਲਿਆਉਣ ਵਾਸਤੇ ਤੇ ਮੁੜ ਕੇ ਉਸੇ ਹਰੀਸ਼ ਰਾਵਤ ਦੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ ਹੋ ਗਈ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੇ ਦੋਸ਼ ਲਾਏ ਸੀ 2018 ਦੇ ਵਿੱਚ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜੁਲਾਈ 2018 ਦੇ ਵਿੱਚ। ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਮਸ਼ਹੂਰ ਰਿਹਾ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਨ ਵਾਸਤੇ। ਉਹ ਤਾਂ ਹੋਰ ਵੀ ਕਾਰਨਾਂ ਕਰਕੇ ਮਸ਼ਹੂਰ ਰਿਹਾ ਕੈਪਟਨ ਅਮਰਿੰਦਰ ਸਿੰਘ ਤਾਂ। ਉਹ ਕਿਸੇ ਨੇ ਕੋਈ ਵੱਡਾ ਕੰਮ ਕਰਾਉਣਾ ਹੁੰਦਾ ਸੀ, ਸਿਫਾਰਿਸ਼ ਕਰਾਉਣੀ ਹੁੰਦੀ ਸੀ ਤਾਂ ਉਹਦੀ ਸਿਫਾਰਿਸ਼ ਪਾਕਿਸਤਾਨ ਨੂੰ ਲੱਗਦੀ ਸੀ, ਪਾਕਿਸਤਾਨ ਨੂੰ ਨਹੀਂ ਬਲਕਿ ਪਾਕਿਸਤਾਨੀ ਕਰਦੇ ਹੁੰਦੇ ਸੀ। ਹੁਣ ਦੇਖੋ ਤੁਸੀਂ, ਸੋਚਣ ਦੀ ਗੱਲ ਇਹ ਆ ਵੀ ਜਿਨ੍ਹਾਂ ਪੰਜਾਬੀਆਂ ਨੇ ਵੋਟਾਂ ਪਾਈਆਂ ਕੈਪਟਨ ਅਮਰਿੰਦਰ ਸਿੰਘ ਨੂੰ, ਉਹਨਾਂ ਪੰਜਾਬੀਆਂ ਨੂੰ ਤਾਂ ਕੈਪਟਨ ਸਾਹਿਬ ਮਿਲਦੇ ਨਹੀਂ ਸੀ, ਪਰ ਪਾਕਿਸਤਾਨ ਨੂੰ ਆ ਕੇ ਲੋਕ ਇੱਥੇ ਸਰਕਾਰੀ ਰਿਹਾਇਸ਼ਾਂ ਮਾਣਦੇ ਸੀ। ਸਰਕਾਰੀ ਰਿਹਾਇਸ਼ਾਂ ਨਹੀਂ, ਸਰਕਾਰੀ ਦਰਬਾਰੇ ਉਹਨਾਂ ਦੀ ਚੜ੍ਹਤ ਸੀ। ਜਿਹੜੇ ਕੈਪਟਨ ਨੂੰ ਐਮਐਲਏ ਨਹੀਂ ਸੀ ਮਿਲ ਸਕਦਾ, ਜਿਹੜੇ ਕੈਪਟਨ ਨੂੰ ਮੰਤਰੀ ਤੱਕ ਨਹੀਂ ਸੀ ਮਿਲ ਸਕਦੇ, ਉਹਨਾਂ ਨਾਲ ਪਾਕਿਸਤਾਨੀਆਂ ਦੀਆਂ ਗੱਲਾਂ ਬਾਤਾਂ ਤੇ ਪਾਕਿਸਤਾਨੀਆਂ ਦੇ ਸਰਕਾਰ ਚਲਾਉਣ 'ਚ ਬਹੁਤ ਵੱਡੇ ਹੱਥ ਸੀਗੇ। ਚਲੋ ਖੈਰ, ਉਹਨਾਂ 'ਤੇ ਦੋਸ਼ ਤਾਂ ਇਹ ਵੀ ਲੱਗਦੇ ਰਹੇ ਕਿ ਚਲੋ ਫਾਰਮੈਲਿਟੀ, ਪ੍ਰੋਟੋਕੋਲ ਇੱਕ ਫਾਰਮੈਲਿਟੀ ਸੀਗੀ। ਹੁਣ ਆ ਜਾਓ ਅੱਗੇ। ਹੁਣ ਇਸ ਤੋਂ ਅੱਗੇ ਆ ਗਏ ਮੁੱਖ ਮੰਤਰੀ ਬਣੇ ਚੰਨੀ ਸਾਹਿਬ। ਕੈਪਟਨ ਸਾਹਿਬ ਚਲੇ ਗਏ, ਚੰਨੀ ਸਾਹਿਬ ਨੇ ਸਰਕਾਰ ਸਾਂਭ ਲਈ। ਚੰਨੀ ਸਾਹਿਬ ਕਾਂਗਰਸ ਨੇ ਲਿਆਂਦਾ ਇੱਕ ਸਧਾਰਨ ਬੰਦਾ, ਇੱਕ ਆਲਰਾਊਂਡਰ, ਜਿਹੜੇ ਰਿਕਸ਼ਾ ਵੀ ਚਲਾ ਲੈਂਦੇ ਸੀ, ਟੈਂਟ ਵੀ ਲਾ ਲੈਂਦੇ ਸੀ, ਬੱਕਰੀ ਵੀ ਚੋ ਲੈਂਦੇ ਸੀ, ਸਾਰਾ ਕੁਝ। ਚਲੋ ਖੈਰ, ਆਲਰਾਊਂਡਰਾਂ ਦੀ ਜ਼ਰੂਰਤ ਹੁੰਦੀ ਹੈ ਸਰਕਾਰਾਂ ਨੂੰ, ਇਹ ਕੋਈ ਮਾੜੀ ਗੱਲ ਨਹੀਂ ਹੈ। ਖੈਰ, ਉਦੋਂ ਜਦੋਂ ਚੰਨੀ ਸਾਹਿਬ ਤਾਜ਼ੇ ਇੱਕ ਆਮ ਆਦਮੀ ਮੁੱਖ ਮੰਤਰੀ ਬਣੇ ਤੇ ਉਦੋਂ ਇਹਨਾਂ ਨੇ ਚਾਰਟਰਡ ਜਹਾਜ਼ 'ਤੇ ਫੇਰੀਆਂ ਲਾਈਆਂ ਦਿੱਲੀ ਦੇ ਵਿੱਚ। ਕਾਹਦੇ ਵਾਸਤੇ? ਮੀਟਿੰਗਾਂ ਕਰਨ ਵਾਸਤੇ। ਹਾਲਾਂਕਿ ਉਹ ਜਿਹੜਾ ਚਾਰਟਰਡ ਜਹਾਜ਼ ਸੀਗਾ ਉਹਦੀ ਕੀਮਤ 73 ਕਰੋੜ ਰੁਪਈਆ ਸੀ, ਹਾਲਾਂਕਿ ਇਹਨਾਂ ਨੇ ਹਾਇਰ ਕੀਤਾ। ਬਾਅਦ ਦੇ ਵਿੱਚ ਉਹਦੇ ਬਾਰੇ ਕਿਹਾ ਗਿਆ ਕਿ ਇਹਦੀ ਪੇ ਨਵਜੋਤ ਸਿੰਘ ਸਿੱਧੂ ਨੇ ਕੀਤਾ ਜਾਂ ਫਲਾਂ ਨੇ, ਪਰ ਉਦੋਂ ਚੰਡੀਗੜ੍ਹ ਹਵਾਈ ਅੱਡੇ 'ਤੇ ਏਅਰਪੋਰਟ 'ਤੇ ਦਿੱਲੀ ਜਾਣ ਵਾਸਤੇ ਬਕਾਇਦਾ 2 ਉਡਾਣਾਂ ਅਵੇਲੇਬਲ ਸੀ। ਪਰ ਨਹੀਂ, ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਾ ਸੀ, ਓਪੀ ਸੋਨੀ ਵੀ ਗਏ, ਨਵਜੋਤ ਸਿੰਘ ਸਿੱਧੂ ਵੀ ਗਏ, ਤਸਵੀਰਾਂ ਤੁਸੀਂ ਗੂਗਲ 'ਤੇ ਕੱਢ ਕੇ ਦੇਖ ਸਕਦੇ ਹੋ। ਹੁਣ ਜਦੋਂ ਇਹ ਗਏ, ਬਾਦਲਾਂ ਨੇ 121 ਕਰੋੜ ਦੇ ਝੂਟੇ ਲਏ, ਤੱਥ ਕੌਣ ਕੱਢ ਕੇ ਲਿਆ? ਨਵਜੋਤ ਸਿੰਘ ਸਿੱਧੂ। ਨਵਜੋਤ ਸਿੰਘ ਸਿੱਧੂ ਦੀ ਸਰਕਾਰ 'ਚ ਕੀ ਹੁੰਦਾ ਰਿਹਾ ਉਹ ਮੈਂ ਤੁਹਾਨੂੰ ਦੱਸਿਆ। ਉਸ ਤੋਂ ਬਾਅਦ ਚੰਨੀ ਸਾਹਿਬ ਆਏ, ਚੰਨੀ ਸਾਹਿਬ ਨੇ ਗੇੜੇ ਲਾਏ, ਦਿੱਲੀ ਚਾਰਟਰਡ ਜਹਾਜ਼ 'ਤੇ ਗਏ ਪਹਿਲੀ ਵਾਰ ਜਦੋਂ ਗਏ ਸੀ, ਤੇ ਇਹਦੇ ਤੱਥ ਕੌਣ ਕੱਢ ਕੇ ਲਿਆਇਆ? ਹਰਪਾਲ ਸਿੰਘ ਚੀਮਾ। ਹਰਪਾਲ ਚੀਮਾ ਉਦੋਂ ਸੀਗੇ ਵਿਰੋਧੀ ਧਿਰ ਦੇ ਵਿੱਚ, ਤੇ ਵਿਰੋਧੀ ਧਿਰ ਦਾ ਆਗੂ ਦੋਸ਼ ਲਾਉਂਦਾ, ਉਹ ਕਹਿੰਦਾ ਕਿ ਜੀ ਪੰਜਾਬ ਸਰਕਾਰ ਕੋਲੇ ਸਰਕਾਰੀ ਸਕੀਮਾਂ, ਮੁਲਾਜ਼ਮਾਂ ਨੂੰ ਤਨਖਾਹ ਦੇਣ ਵਾਸਤੇ ਤਾਂ ਪੈਸਾ ਹੈ ਨਹੀਂ, ਖਜ਼ਾਨਾ ਖਾਲੀ ਹੈ, ਪਰ ਮਹਿੰਗਾ ਹਵਾਈ ਜਹਾਜ਼ ਵਰਤਣ ਦੇ ਲਈ ਪੈਸੇ ਦੀ ਘਾਟ ਨਹੀਂ। ਜਿਵੇਂ ਬਾਦਲਾਂ ਨੇ ਨਿੱਜੀ ਕੰਮਾਂ ਲਈ ਸਰਕਾਰੀ ਹੈਲੀਕਾਪਟਰ ਵਰਤਿਆ ਸੀ, ਉਵੇਂ ਹੁਣ ਉਸੇ ਤਰ੍ਹਾਂ ਵਰਤੋਂ ਹਰੀਸ਼ ਰਾਵਤ ਕਰ ਰਿਹਾ। ਕਾਂਗਰਸੀ ਆਪਣੀਆਂ ਸ਼ਾਹੀ ਆਦਤਾਂ ਛੱਡ ਨਹੀਂ ਰਹੇ। ਹੁਣ ਉਹੀ ਵਿਰੋਧੀ ਧਿਰ ਦਾ ਨੇਤਾ ਕੌਣ ਹੈ? ਹਰਪਾਲ ਸਿੰਘ ਚੀਮਾ। ਅੱਜ ਕੌਣ ਆ? ਫਾਈਨਾਂਸ ਮਿਨਿਸਟਰ। ਤੇ ਅੱਜ ਫਾਈਨਾਂਸ ਮਿਨਿਸਟਰ ਦੇ ਰਾਜ ਦੇ ਵਿੱਚ ਪੰਜਾਬ ਸਰਕਾਰ ਕੀ ਕਰਨ ਜਾ ਰਹੀ ਹੈ? ਉਹ ਖਰੀਦਣ ਜਾ ਰਹੀ ਹੈ ਇੱਕ ਹੈਲੀਕਾਪਟਰ, 1 ਸਾਲ ਦੀ ਮਿਆਦ ਲਈ, ਮਾफ़ ਕਰਨਾ, ਇੱਕ ਫਿਕਸਡ ਵਿੰਗ ਏਅਰਕ੍ਰਾਫਟ ਡਸਾਲਟ ਫਾਲਕਨ 2000। ਤੇ ਹੁਣ ਚੀਮਾ ਸਾਹਿਬ ਹੁਣ ਪੰਜਾਬ ਸਿਰੋਂ ਕਰਜ਼ਾ ਲੈ ਗਿਆ ਵਾ ਕਿ ਇਹ ਜਿਹੜਾ ਇਨਕਲਾਬ ਦਾ ਉਲੰਮਾ ਚੜ੍ਹਿਆ ਸੀ, ਇਹ ਜੋ ਖੁਮਾਰ ਚੜ੍ਹਿਆ ਸੀ ਸੁਧਾਰਾਂ ਦਾ, ਕੀ ਸਿਰਫ ਸੱਤਾ ਪ੍ਰਾਪਤੀ ਲਈ ਸੀ? ਕਿ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਦੀਆਂ? ਕਿ ਹੁਣ ਪੰਜਾਬ ਨੂੰ ਸਾਰੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਗਿਆ? ਕਿ ਹੁਣ ਪੰਜਾਬ ਦੇ ਵਿੱਚ ਜਿਹੜੇ ਬੇਰੁਜ਼ਗਾਰ ਟੈਂਕੀਆਂ 'ਤੇ ਚੜ੍ਹੇ ਖੜੇ ਸੀ ਉਹ ਥੱਲੇ ਆ ਗਿਆ? ਨਹੀਂ, ਸਾਰਾ ਕੁਝ ਉਵੇਂ ਹੀ ਹੈ। ਸੋ ਜਦੋਂ ਤੁਸੀਂ ਆਪ ਵਿਅੰਗ ਕਰਦੇ ਸੀ ਦੂਜਿਆਂ 'ਤੇ ਕਿ ਬਈ ਫਲਾਂ ਬੰਦੇ ਕੋਲ ਇੰਨੀ ਸਿਕਿਉਰਿਟੀ ਇੰਨੀ, ਉਹੀ ਚੀਜ਼ਾਂ ਤੁਹਾਡੇ 'ਤੇ ਲਾਗੂ ਹੋ ਰਹੀਆਂ ਨੇ। ਤੁਸੀਂ ਕਹੇ ਸੀ ਸਰਕਾਰ ਦਿੱਲੀਓਂ ਚੱਲਦੀ ਹੈ, ਤੇ ਤੁਹਾਡੀ ਸਰਕਾਰ 'ਤੇ ਵੀ ਇਹੀ ਦੋਸ਼ ਲੱਗ ਰਹੇ ਨੇ ਕਿ ਦਿੱਲੀਓਂ ਚੱਲਦੇ ਨੇ। ਤੁਸੀਂ ਕਹੇ ਸੀ ਹਰੀਸ਼ ਰਾਵਤ ਜੀ ਝੂਟੇ ਲੈਂਦਾ ਸਰਕਾਰੀ ਹੈਲੀਕਾਪਟਰਾਂ 'ਤੇ, ਲੈਂਦਾ ਵੀ ਸੀ, ਪਰ ਅੱਜ ਕੀ ਹੋ ਰਿਹਾ? ਅੱਜ ਭਗਵੰਤ ਮਾਨ ਦੇ ਗੁਜਰਾਤ ਫੇਰੀ ਦੇ ਹਵਾਈ ਗੇੜਿਆਂ ਦਾ ਖਰਚਾ 44,85,267 ਰੁਪਏ ਹੈ। ਤੁਸੀਂ RTI ਲਈ ਖੁਦ ਜਦੋਜਹਿਦ ਕਰਦੇ ਸੀ, ਪਰ ਅੱਜ ਤੁਸੀਂ RTI ਦੇ ਜਵਾਬ ਦੇਣ ਤੋਂ ਖੁਦ ਮੁਨਕਰ ਹੋ ਗਏ ਹੋ। ਸੋ ਇਹ ਜਿਹੜਾ ਲਿਬਾਸ ਚੜਾਇਆ ਸੀ ਇਨਕਲਾਬ ਵਾਲਾ, ਉਹ ਹੌਲੀ ਹੌਲੀ ਹੁਣ ਢਿੱਲਾ ਤਾਂ ਹੁੰਦਾ ਜਾਂਦਾ, ਲੈ ਜਾਣਾ। ਅੰਦਰ ਖੱਤ ਤਾਂ ਲਿਆ ਹੀ ਖੜਾ, ਪਰ ਖੁਦ ਪੋਲੀਟੀਕਲ ਰਿਫੋਰਮਸ ਦੇ ਹਾਮੀਦਾਰ ਹੋਣਾ, ਖੁਦ ਡੈਮੋਕ੍ਰੈਟਿਕ ਰਿਫੋਰਮਸ ਦੇ ਹਾਮੀਦਾਰ ਹੋਣਾ, ਤੇ ਖੁਦ ਹੀ ਉਹਨਾਂ ਨੂੰ ਤਲਾਂਜਲੀ ਦੇਣੀ, ਤੇ ਦੋਗਲਾ ਪੈਮਾਨਾ ਨਹੀਂ ਹੈ ਤਾਂ ਹੋਰ ਕੀ ਹੈ? ਤੁਸੀਂ ਕਹੇ ਸੀ ਇਹ ਤਾਂ ਜੀ ਦਿੱਲੀ ਜਾਂਦੇ ਨੇ, ਤੇ ਹੁਣ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਫੈਸਿਲੀਟੇਟ ਕਰਨ ਵਾਸਤੇ, ਉਹਨੂੰ ਝੂਟੇ ਦੇਣ ਵਾਸਤੇ ਵੱਡਾ ਇੱਕ ਹੋਰ ਕਿਰਾਏ 'ਤੇ ਲੈ ਰਹੇ ਹੋ।
ਤੁਸੀਂ ਕਹਿੰਦੇ ਸੀਗੇ ਜੀ ਪੰਜਾਬ ਦਾ ਮੁੱਖ ਮੰਤਰੀ ਤਾਂ ਯੂਪੀ ਤੁਰਿਆ ਫਿਰਦਾ, ਬਿਹਾਰ ਤੁਰਿਆ ਫਿਰਦਾ, ਅੱਜ ਤੁਹਾਡਾ ਹੀ ਮੁੱਖ ਮੰਤਰੀ ਗੁਜਰਾਤ ਤੁਰਿਆ ਫਿਰਦਾ। ਉਹਦੇ ਝੂਟਿਆਂ ਦਾ ਖਰਚਾ ਦੇਖ ਲਓ 44,85,267 ਰੁਪਏ ਹੈ। ਸੋ ਇਹ ਸਭ ਢੋਂਗ ਬੰਦ ਹੋਣਾ ਚਾਹੀਦਾ। ਚੀਮਾ ਸਾਹਿਬ ਜਦੋਂ ਤੁਸੀਂ ਵਿਰੋਧੀ ਧਿਰ ਦੇ ਨੇਤਾ ਸੀ ਤੁਹਾਨੂੰ ਬੜਾ ਕੁਛ ਨਜ਼ਰ ਆਉਂਦਾ ਸੀ, ਪਰ ਅੱਜ ਨਹੀਂ। ਭਗਵੰਤ ਮਾਨ ਜਦੋਂ ਲੋਕ ਸਭਾ ਦੇ ਵਿੱਚ ਬੋਲਦੇ ਸੀ ਲੋਕ ਨੇਤਾ ਵਜੋਂ ਬੋਲਦੇ ਸੀ, ਪਰ ਅੱਜ ਕੀ ਉਹ ਬੋਲ ਰਹੇ ਨੇ? ਕਿ ਉਹਨਾਂ ਦੀ ਬਾਡੀ ਲੈਂਗੁਏਜ, ਕਿ ਉਹਨਾਂ ਦੀ ਸ਼ੈਲੀ ਇਹੀ ਹੈ? ਕੇਜਰੀਵਾਲ ਕਹਿਣਾ ਹੁੰਦਾ ਸੀਗਾ, ਕਹਿੰਦਾ ਜੀ ਹਮ ਰਾਜਨੀਤੀ ਕੋ ਬਦਲਨੇ ਆਏ ਹੈ। ਕਿ ਇੱਕ ਰਾਜ ਦੇ ਜਿੱਥੇ ਤੁਹਾਡੀ ਸਰਕਾਰ ਆ, ਕਿ ਉੱਥੋਂ ਦੇ ਖਜ਼ਾਨੇ ਦੇ ਵਿੱਚੋਂ ਇਸ਼ਤਿਹਾਰ ਦੇਣੇ, ਉੱਥੋਂ ਦੇ ਖਜ਼ਾਨੇ 'ਚੋਂ 에ਅਰਕ੍ਰਾਫਟ ਲੈ ਕੇ 1 ਸਾਲ ਦੀ ਮਿਆਦ ਲਈ ਝੂਟੇ ਲੈਣੇ, ਕੀ ਇਹ ਰਾਜਨੀਤੀ ਬਦਲਣਾ ਹੈ ਤੁਸੀਂ? ਔਰ ਆਪਦੀ ਮੁਤਾਬਕ ਸਰਕਾਰ ਚਲਾਉਣਾ। ਇੱਥੇ ਤਾਂ ਹਾਲ ਇਹ ਹੈ ਕਿ ਇਹਨਾਂ ਦਾ ਬੰਦਾ ਸਕਸੇਨਾ ਇਹ ਤੈਅ ਕਰਦਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਜਦੋਂ ਬੋਲੂਗਾ ਤੇ ਉਹਦੀ ਬੈਕ ਸਾਈਡ ਫਰੇਮ 'ਚ ਕੌਣ ਖੜਾ ਹੋਊਗਾ। ਕੀ ਇਹ ਤੈਅ ਕਰਨਾ ਸਕਸੇਨੇ ਦਾ ਕੰਮ ਆ? ਲੋਕਾਂ ਨੇ ਸੀਟਾਂ 92 ਸੀਟਾਂ ਭਗਵੰਤ ਮਾਨ ਦੇ ਮੂੰਹ ਨੂੰ ਦਿੱਤੀਆਂ ਨੇ, ਸਕਸੇਨਾ ਦੇ ਮੂੰਹ ਨੂੰ ਨਹੀਂ ਦਿੱਤੀਆਂ। ਵਿਰੋਧੀ ਧਿਰ ਦੇ ਨੇਤਾ ਜੀ ਤੁਸੀਂ ਵੀ ਸੁਣੋ ਚੀਮਾ ਸਾਹਿਬ, ਤੁਸੀਂ ਉਦੋਂ ਤਾਂ ਦੋਸ਼ ਬੜੇ ਉੱਚੀ ਹੋ ਲਾਉਂਦੇ ਸੀਗੇ। ਹਾਲਾਂਕਿ ਚਲੋ ਤੁਹਾਡੀ ਸ਼ੈਲੀ ਚੰਗੀ, ਮੈਂ ਇਸ ਗੱਲ ਦੀ ਕਦਰ ਕਰਦਾ। ਤੁਸੀਂ ਕਿਸੇ ਤੇ ਨਿੱਜੀ ਦੁਸ਼ਮਣਬਾਜ਼ੀ